ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਅਸੀਂ 3-4 ਜਿਹੜੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ, ਉਹਨਾਂ 'ਚੋਂ ਪਹਿਲੀ ਗੱਲ ਇਹ ਹੈ ਕਿ ਸ਼ਹਬਾਜ਼ ਸ਼ਰੀਫ ਸਾਹਿਬ ਫੇਰ ਸਾਊਦੀ ਅਰਬ ਤੁਰ ਪਏ ਨੇ। ਤੁਸੀਂ ਸੋਚਦੇ ਹੋਵੋਗੇ ਵੀ ਅਜੇ 1.5 ਹਫ਼ਤਾ ਪਹਿਲੇ ਤੇ ਸਾਊਦੀ ਅਰਬ ਤੋਂ ਵਾਪਸ ਆਏ ਸਨ ਤੇ ਹਜੇ ਤਾਂ ਥਕਾਵਟ ਵੀ ਨਹੀਂ ਉਤਰੀ ਹੋਣੀ ਤੇ ਭਾਈ ਹੋਰੀ ਫਿਰ ਸਾਊਦੀ ਅਰਬ ਤੁਰ ਪਏ ਨੇ। ਇਹਦੇ 'ਚ ਗੱਲ ਕੀ ਹੈ? ਕਈ ਬੰਦੇ ਸੋਚਦੇ ਹੋਣੇ ਨੇ ਵੀ ਇਬਾਦਤ ਕਰਨ ਗਏ ਸਨ ਫਿਰ ਪਹਿਲੇ ਵੀ, ਤੇ ਹੁਣ ਫਿਰ ਇਬਾਦਤ ਕਰਨ ਜਾ ਰਹੇ ਹੋਣੇ ਨੇ। ਨਾ ਉਹ ਪਿਛਲੀ ਵਾਰੀ ਇਬਾਦਤ ਕਰਨ ਗਏ ਸਨ ਤੇ ਨਾ ਇਸ ਵਾਰੀ ਇਬਾਦਤ ਕਰਨ ਗਏ ਨੇ। ਅਸਲ ਗੱਲ ਵਿਚਲੀ ਕੋਈ ਹੋਰ ਹੈ, ਉਹ ਤੁਹਾਨੂੰ ਦੱਸਦੇ ਹਾਂ। ਸਾਊਦੀ ਅਰਬ ਦੇ ਕੋਲ ਪਿਛਲੀ ਵਾਰੀ ਵੀ ਇਸ ਲਈ ਗਏ ਸਨ ਕਿ ਈਰਾਨ ਦੇ ਸਦਰ ਇੱਥੇ ਆ ਰਹੇ ਸਨ, ਤੇ ਤੁਹਾਨੂੰ ਪਤਾ ਹੈ ਕਿ ਸਾਊਦੀ ਅਰਬ ਤੇ ਈਰਾਨ ਦੀ ਲੱਗਦੀ ਫੱਬਦੀ ਹੈ। ਤੇ ਇਹ ਪਿਛਲੀ ਵਾਰੀ ਵੀ ਸਾਊਦੀ ਅਰਬ ਭੱਜੇ ਇਸੇ ਤੋਂ ਗਏ ਸਨ। ਉੱਥੇ ਜਿਹੜੀਆਂ ਮੀਟਿੰਗਸ ਹੋਈਆਂ ਸਨ, ਸਾਨੂੰ ਸੂਤਰ ਦੱਸਦੇ ਨੇ ਕਿ ਉਹਦੇ ਅੰਦਰ ਇਹਨਾਂ ਨੇ ਉਹਨਾਂ ਨਹੀਂ ਇਹਨਾਂ ਨੂੰ ਪੁੱਛਿਆ, ਇਹਨਾਂ ਨੇ ਆਪ ਕਿਹਾ ਕਿ ਈਰਾਨ ਦੇ ਸਦਰ ਸਾਹਿਬ ਆ ਰਹੇ ਨੇ ਤੇ ਅਸੀਂ ਉੱਥੇ ਕੀ ਕਰਨਾ ਹੈ ਤੇ ਕਿੰਨੀ ਗੱਲ ਕਰਨੀ ਤੇ ਕਿੰਨੀ ਨਹੀਂ ਕਰਨੀ। ਹੁਣ ਜਦੋਂ ਇੱਥੇ ਆਏ ਨੇ ਤੇ ਉਹਨਾਂ ਨੇ ਆਪਣੀ ਗੱਲਬਾਤ ਕੀਤੀ। ਈਰਾਨ ਵਾਲਿਆਂ ਨੇ ਅਸਲ ਦੇ ਵਿੱਚ ਪਾਕਿਸਤਾਨ ਨੂੰ ਇਹ ਆਖਿਆ ਹੈ ਕਿ ਭਾਈ ਜੀ, ਜੇ ਸਾਡੀ ਇਜ਼ਰਾਈਲ ਨਾਲ ਜੰਗ ਲੱਗ ਗਈ ਤੇ ਤੁਸੀਂ ਉਹ ਸਾਡੇ ਹਮਸਾਏ, ਅਸੀਂ ਜਿਹੜੇ ਇਜ਼ਰਾਈਲ ਦੇ ਉੱਤੇ ਮਿਜ਼ਾਈਲ ਮਾਰੇ ਨੇ ਉਹ ਤੁਹਾਨੂੰ ਪਤਾ ਹੈ ਕਿ ਉਰਦਨ ਵਾਲਿਆਂ ਨੇ ਤੇ ਨਾਲ ਸਾਊਦੀ ਅਰਬ ਨੇ, ਦੋਵਾਂ ਨੇ ਸਾਡੇ ਮਿਜ਼ਾਈਲ ਤਬਾਹ ਕੀਤੇ ਨੇ ਜਾਂਦਿਆਂ ਹੋਏ ਰਾਹ 'ਚ। ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਉਹਨਾਂ ਵਾਲਾ ਕੰਮ ਕਰੋ। ਤੁਸੀਂ ਅਗਰ ਦੂਜੇ ਮੁਲਕਾਂ ਤਰ੍ਹਾਂ ਸਾਡੇ ਨਾਲ ਹੱਥ ਨਹੀਂ ਪਵਾਉਣਾ, ਮਤਲਬ ਰਲ ਕੇ ਸਾਡੇ ਨਾਲ ਇਜ਼ਰਾਈਲ ਨਾਲ ਨਹੀਂ ਲੜਨਾ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਖੁਦ ਮੁਖਤਾਰ ਮੁਲਕ ਹੋ। ਲੇਕਿਨ ਅਸੀਂ ਇਹ ਨਹੀਂ ਚਾਹੁੰਦੇ ਕਿ ਅਗਰ ਇਜ਼ਰਾਈਲ ਸਾਡੇ 'ਤੇ ਹਮਲਾ ਕਰੇ ਤਾਂ ਤੁਸੀਂ ਵੀ ਉਹਨਾਂ ਦੇ ਨਾਲ ਜੁੜ ਜਾਓ ਤੇ ਜਾਂ ਉਹਨਾਂ ਦੇ ਨਾਲ ਰਲ ਕੇ ਜਾਂ ਸਾਡੇ ਖਿਲਾਫ ਕੋਈ ਤੁਹਾਡੀ ਜਿਹੜੀ ਫਜ਼ਾਈ ਹਦੂਦ ਹੈ ਉਹ ਇਸਤੇਮਾਲ ਹੋਏ, ਜਾਂ ਤੁਹਾਡਾ ਕੋਈ ਅਸਲਾ ਇਸਤੇਮਾਲ ਹੋਏ, ਜਾਂ ਕੋਈ ਹੋਰ ਗੱਲ ਇਸਤੇਮਾਲ ਹੋਏ। ਤੇ ਈਰਾਨ ਨੇ ਪਾਕਿਸਤਾਨ ਕੋਲੋਂ ਰਿਕੁਐਸਟ ਕੀਤੀ ਕਿ ਤੁਸੀਂ ਨਿਊਟਰਲ ਰਹਿਣਾ ਹੈ, ਮਤਲਬ ਤੁਸੀਂ ਇਸ ਲੜਾਈ 'ਚ ਆਉਣਾ ਨਹੀਂ। ਤੇ ਵੈਸੇ ਬੜੀ ਜਾਇਜ਼ ਉਹਨਾਂ ਦੀ ਗੱਲ ਹੈ, ਕਿਉਂਕਿ ਪਾਕਿਸਤਾਨ ਨੂੰ ਈਰਾਨ ਦੇ ਉੱਤੇ ਹਮਲਾ ਕਰਨ ਦੀ ਕੀ ਲੋੜ ਹੈ। ਔਰ ਜੇ ਇਜ਼ਰਾਈਲ ਔਰ ਈਰਾਨ ਦੀ ਰੱਬ ਕਰੇ ਕਿ ਜੰਗ ਕੋਈ ਵੀ ਨਾ ਹੋਵੇ, ਸਾਡੀ ਦੁਆ ਤੇ ਇਹ ਹੈ, ਅਸੀਂ ਤਾਂ ਦੁਆ ਕਰਦੇ ਹਾਂ ਵੀ ਫਲਸਤੀਨ ਦੇ ਮੁਸਲਮਾਨਾਂ ਨੂੰ ਵੀ ਇਨਸਾਫ ਮਿਲੇ ਤੇ ਉੱਥੇ ਵੀ ਇਹ ਸਾਰਾ ਕੰਮ ਬੰਦ ਹੋਵੇ। ਔਰ ਪਾਕਿਸਤਾਨ ਤੇ ਕਦੇ ਕੋਈ ਜੰਗ ਪਾਕਿਸਤਾਨ ਦੀ ਆਵਾਮ ਨਹੀਂ ਚਾਹੁੰਦੀ, ਲੇਕਿਨ ਅਗਰ ਦੋ ਮੁਲਕਾਂ ਦੀ ਜੰਗ ਛਿੜ ਪਈ ਤੇ ਸਾਡਾ ਕੀ ਲੈਣ ਦੇਣ ਵਿੱਚ ਕਿ ਅਸੀਂ ਇਜ਼ਰਾਈਲ ਵਾਲੇ ਪਾਸਿਓਂ ਜੰਗ ਲੜੀਏ। ਤੇ ਈਰਾਨ ਦੀ ਬੜੀ ਮੁਨਾਸਬ ਗੱਲ ਹੈ। ਬਾਹਰ ਈਰਾਨ ਦਾ ਸਦਰ ਪਾਕਿਸਤਾਨ ਦੇ ਵਿੱਚ ਇਹ ਗੱਲ ਕਰਕੇ ਗਿਆ। ਹੁਣ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਉਧਾਰ 'ਤੇ ਕੰਮ ਰੱਖਿਆ ਹੋਵੇ, ਜਿਵੇਂ ਜ਼ਮੀਨ ਕਿਸੇ ਨੂੰ ਉਧਾਰ 'ਤੇ ਦਿੱਤੀ ਹੁੰਦੀ, ਇਹਨਾਂ ਨੂੰ ਤਾਂ ਹਕੂਮਤ ਉਸੇ ਤਰ੍ਹਾਂ ਆਧਾਰ 'ਤੇ ਦਿੱਤੀ ਹੈ। ਤੇ ਫਿਰ ਸ਼ਹਬਾਜ਼ ਸ਼ਰੀਫ ਸਾਹਿਬ ਨੇ ਫਿਰ ਛੇਤੀ ਜਾਣੀ ਆਪਣਾ ਬੈਗ ਜਿਹੜਾ ਉਹ ਤਿਆਰ ਕੀਤਾ ਤੇ ਉਹ ਸਾਊਦੀ ਅਰਬ ਫਿਰ ਨਿਕਲ ਗਏ ਨੇ। ਹੁਣ ਉੱਥੋਂ ਸਾਰੀ ਗੱਲ ਪੁੱਛਣਗੇ ਵੀ ਉਹਨਾਂ ਸਾਨੂੰ ਇਹ ਕਹੀਏ, ਅਸੀਂ ਇਹ ਕਹੀਏ ਤੇ ਮਾਲਕੋ ਅੱਗੋਂ ਕੀ ਕਰਨਾ ਹੈ। ਤੇ ਇਹ ਤੇ ਜੇ ਖਬਰ ਸ਼ਹਬਾਜ਼ ਸ਼ਰੀਫ ਸਾਹਿਬ ਦੀ ਭੱਜ ਕੇ ਸਾਊਦੀ ਅਰਬ ਜਾਣ ਦੀ, ਮਤਾ ਕਿਤੇ ਤੁਸੀਂ ਸਮਝਦੇ ਹੋਵੋ ਵੀ ਇਹਦੇ ਵਿੱਚ ਕੋਈ ਇਬਾਦਤ ਵਾਲੀ ਗੱਲ ਹੈ ਜਾਂ ਕੋਈ ਹੋਰ ਗੱਲ ਹੈ। ਇਹ ਗੱਲ ਅਸਲੀ ਵਿਚਲੀ ਇਹ ਹੈ, ਇਹ ਈਰਾਨੀ ਸਦਰ ਦਾ ਦੌਰਾ ਸੀ। ਸਾਡੇ ਪਿੰਡਾਂ ਵਾਲੇ ਬੰਦਿਆਂ ਨੂੰ ਕਿਉਂਕਿ ਪਤਾ ਹੋਣੀ ਚਾਹੀਦੀ ਹੈ ਪੂਰੀ ਗੱਲ, ਤੇ ਇਸ ਲਈ ਅਸੀਂ ਸੋਚਿਆ ਵੀ ਤੁਹਾਡੇ ਸਾਹਮਣੇ ਇਹ ਪੂਰੀ ਗੱਲ ਜਿਹੜੀ ਹੈ ਉਹ ਰੱਖ ਦਈਏ। ਅੱਛਾ ਜੀ, ਅਗਲੀ ਖਬਰ ਵੀ ਸ਼ਹਬਾਜ਼ ਸ਼ਰੀਫ ਸਾਹਿਬ ਦੇ ਬਾਰੇ ਹੀ ਹੈ। ਉਹਨਾਂ ਕਿਹਾ ਜੀ ਮੈਂ ਗੰਦਮ ਦੇ ਉੱਤੇ ਨੋਟਿਸ ਲੈ ਲਿਆ। ਅੱਛਾ, ਨੋਟਿਸ ਐਵੇਂ ਨਹੀਂ ਲਿਆ, ਜਿਹੜੇ ਇਹਨਾਂ ਦੇ ਆਪਣੇ MP MN ਨਾ, ਇਹਨਾਂ ਦੇ ਆਪਣੇ ਲੀਡਰਾਂ ਨੇ ਉਹ ਬੋਲਣਾ ਸ਼ੁਰੂ ਹੋ ਗਏ ਨੇ। ਉਹ ਕੀ ਕਹਿੰਦੇ ਨੇ, ਸੁਣੋ ਜ਼ਰਾ। इन्होंने तो कहा कि 3900 में हम लेंगे, 3900 में भी ले लें तो हमें कुछ थोड़ा सा नुकसान तो ਸੁਣ ਲਿਆ ਜੀ। ਉਹ ਹੁਣ ਆਪ ਆਂਦੇ ਨੇ ਕਿ ਬਈ ਇਹ ਕੀਤਾ ਕੀ ਏ, ਇਹ ਤੁਸੀਂ ਕਰ ਕੀ ਦਿੱਤਾ ਕਿਸਾਨ ਦੇ ਨਾਲ, ਮਾਰ ਦਿੱਤਾ ਕਿਸਾਨ ਤੁਸੀਂ। ਪਹਿਲਾਂ ਤੇ ਨਿਗਰਾਨ ਹਕੂਮਤ 'ਚ ਨਾ ਕੋਈ 3.5 ਮਿਲੀਅਨ ਕੋ 35 ਲੱਖ ਮੈਟਰਿਕ ਟਨ ਗੰਦਮ ਜਿਹੜੀ ਹੈ 35 ਲੱਖ ਦੇ ਕਰੀਬ ਉਹ ਇਹਨਾਂ ਬਾਹਰੋਂ ਮੰਗਵਾਈ। ਲੋੜ ਪਾਕਿਸਤਾਨ ਦੀ 20 ਲੱਖ ਤੋਂ ਵੀ ਘੱਟ ਸੀ, ਅਗਰ ਮੰਗਵਾਉਣੀ ਵੀ ਸੀ ਸ਼ਾਇਦ 15 ਲੱਖ ਜਾਂ 20 ਲੱਖ ਲੋੜ ਸੀ। ਐਗਜ਼ੈਕਟ ਮੇਰੇ ਕੋਲ ਨੰਬਰ ਨਹੀਂ ਹੈ, ਜੋ ਲੋਕ ਮੈਨੂੰ ਦੱਸਦੇ ਨੇ ਐਗਜ਼ੈਕਟ ਨੰਬਰ ਵੀ ਇਹਦੇ ਲਾਗੇ ਛਾਗੇ ਹੀ ਹੋਣਾ। ਇਹਨਾਂ ਮੰਗਵਾਈ 35 ਲੱਖ ਮੈਟਰਿਕ ਟਨ, ਉਹ ਅਜੇ ਤੱਕ ਗੋਦਾਮਾਂ 'ਚ ਪਈ, ਉਹ ਮੁੱਕਣੀ ਨਹੀਂ ਸਾਲ। ਇਸ ਸਿਸਟਮ ਦੇ ਵਿੱਚ ਜਦੋਂ ਉਹ ਇਹਨਾਂ ਮੰਗਵਾਈ, ਕਿਉਂ ਮੰਗਵਾਈ ਪਹਿਲਾਂ ਇਹ ਸਮਝੋ। ਉਹਦੇ 'ਚੋਂ ਆਪਣਾ ਚੂਹਾ ਲਾਉਣਾ ਸੀ, ਬਾਹਰੋਂ ਮਹਿੰਗੀ ਕੀਮਤ 'ਤੇ ਗੰਦਮ ਮੰਗਵਾਈ। ਠੇਕੇ, ਇਹ ਗੰਦਮ ਜਿਹੜੀ ਨਾ ਹਰ ਬੰਦਾ ਨਹੀਂ ਮੰਗਵਾ ਸਕਦਾ। ਮਤਲਬ ਜਦੋਂ ਗੰਦਮ ਦਾ ਗਵਰਨਮੈਂਟ ਐਲਾਨ ਕਰਦੀ ਤੇ ਇਹ ਨਹੀਂ ਹੁੰਦਾ ਕਿ ਜਾ ਕੇ ਤੇ ਤੁਸੀਂ ਵੀ ਮਤਲਬ ਬੋਰੀਆਂ ਭਰ ਲਿਆਓ। ਇਹ ਠੇਕਾ ਦਿੰਦੇ ਨੇ, ਪਰਮਿਟ ਦਿੰਦੇ ਨੇ ਕਿ ਬਈ ਤੂੰ ਮੰਗਵਾ ਸਕਦਾ ਹੈ ਤੇ ਫਲਾਣੇ ਮੁਲਕ ਤੋਂ ਮੰਗਵਾ ਸਕਦਾ ਹੈ। ਉੱਥੋਂ ਖਰੀਦ 'ਚੋਂ ਵੀ ਪੈਸੇ ਬਣਾਉਂਦੇ ਨੇ, ਇੱਥੇ ਲਿਆ ਕੇ ਵੇਚਣ 'ਚ ਵੀ ਪੈਸੇ ਬਣਾਉਂਦੇ ਨੇ। ਤੇ ਬਣਾਉਂਦੇ ਕੌਣ ਨੇ? ਇਹਨਾਂ ਦੇ ਉਹ ਬੰਦੇ ਜਿਨ੍ਹਾਂ ਨੂੰ ਇਹ ਠੇਕੇ ਦਿੰਦੇ ਨੇ, ਜਿਨ੍ਹਾਂ ਨੂੰ ਪਰਮਿਟ ਦਿੰਦੇ ਨੇ ਬਾਹਰੋਂ ਗੰਦਮ ਲਿਆਉਣ ਦਾ। ਇਹਨਾਂ ਉਹ ਮਾਲ ਪਾਣੀ ਦੋਹਰਾ 13 ਮਾਲ ਪਾਣੀ ਬਣਾਉਣਾ ਸੀ। ਇਸ ਵਾਸਤੇ ਇਹਨਾਂ ਕਿਸਾਨ ਦੇ ਢਿੱਡ 'ਤੇ ਲੱਤ ਮਾਰੀ, ਉਹਦੇ ਹੱਕ 'ਤੇ ਡਾਕਾ ਮਾਰਿਆ ਔਰ ਇੰਨੀ ਕਣਕ ਮੰਗਵਾ ਲਈ ਕਿ ਜਿਹੜੀ ਆਪਣੀ ਲੋੜ ਤੋਂ ਵੱਧ ਸੀ। ਤੇ ਹੁਣ ਇਹਨਾਂ ਕੋਲ ਥਾਂ ਹੀ ਨਹੀਂ ਕਿਸਾਨ ਦੀ ਕਣਕ ਖਰੀਦਣ ਦਾ। ਹੁਣ ਆਪਣੇ ਕਿਸਾਨ ਦੀ ਜਿਸ ਵੇਲੇ ਕਣਕ ਹੋਈ ਹੈ ਜ਼ਿਮੀਂਦਾਰ ਦੀ,
ਤੇ ਉਹਨੂੰ 3900 ਦਾ ਭਾਅ ਕੱਢਿਆ ਤੇ ਖਰੀਦ ਉਹਦੀ ਚੱਲਣ ਡਈ 2600 2800 3000 'ਚ ਕਿਸਾਨ ਤੇ ਮਾਰਿਆ ਗਿਆ। ਹੁਣ ਜਿਸ ਵੇਲੇ 30% ਮੇਨ 10 ਕਿਸਾਨਾਂ 'ਚੋਂ 3 ਕਿਸਾਨ ਆਪਣੀ ਕਣਕ ਜ਼ਿਮੀਂਦਾਰ ਵੇਚ ਚੁੱਕੇ ਨੇ, ਉਸ ਵੇਲੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇਹ ਐਲਾਨ ਠੋਕਿਆ ਕਿ ਜਨਾਬ, ਔਰ ਨੂਨ ਲੀਗ ਵਾਲੇ ਵੀ ਹੁਣ ਗਾਲਬੰਦਾ ਕਰਨ ਡਏ ਨੇ, ਇਹਨਾਂ ਦੇ ਜਿਹੜੇ ਬੰਦੇ ਜ਼ਾਹਿਰ ਹੈ ਆਵਾਮ ਦੇ ਵਿੱਚ ਮਿਲਦੇ ਨੇ, ਆਵਾਮ ਉਹਨਾਂ ਨੂੰ ਕਹਿੰਦੀ ਹੈ ਕਿ ਬਈ ਇਹ ਸਾਡੇ ਨਾਲ ਕੀ ਕਰ ਛੜਿਆ ਜੇ, ਉਹ ਬੰਦੇ ਹੁਣੇ ਆਖਣ ਡਏ ਨੇ ਕਿ ਬਈ ਕਿਸਾਨ ਦਾ ਕੁਝ ਕਰੋ। ਤੇ ਇਸ ਪ੍ਰੈਸ਼ਰ 'ਚ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਜਿਹੜੀ 14 ਲੱਖ ਮੈਟਰਿਕ ਟਨ ਗੰਦਮ ਖਰੀਦਣੀ ਸੀ ਨਾ, ਉਹ ਵਧਾ ਕੇ ਤੇ ਹੁਣ 18 ਲੱਖ ਮੈਟਰਿਕ ਟਨ ਕਰੋ ਤੇ ਗੰਦਮ ਖਰੀਦੋ। ਇਹ ਜਿਹੜਾ ਬਿਆਨ ਹੈ ਸ਼ਹਿਬਾਜ਼ ਸ਼ਰੀਫ ਸਾਹਿਬ ਦਾ, ਝੂਠੋ ਝੂਠ 44 ਹੈ। ਉਹਦੀ ਵਜ੍ਹਾ ਕੀ ਹੈ? ਪਹਿਲੀ ਗੱਲ ਤੇ ਗੰਦਮ ਖਰੀਦਣੀ ਹੈ ਸੂਬਿਆਂ ਨੇ, ਪਾਸਕੋ ਨੇ ਤਾਂ ਨਹੀਂ ਖਰੀਦਣੀ ਨਾ, ਜਿਹੜਾ ਫੈਡਰਲ ਗਵਰਨਮੈਂਟ ਦਾ ਹੈ, ਸੂਬਿਆਂ ਨੇ ਗੰਦਮ ਖਰੀਦਣੀ ਹੈ ਸਾਰੀ। ਸੂਬਿਆਂ ਨੇ ਤਾਂ ਖਰੀਦੀ ਨਹੀਂ, ਤੇ ਨਾ ਉਹਨਾਂ ਖਰੀਦਣੀ, ਉਹਨਾਂ ਤਾਂ ਫੈਸਲਾ ਕਰ ਲਿਆ। ਉਹ ਤੇ ਲੱਠ ਲੈ ਕੇ ਤੰਦੂਰਾਂ ਵਾਲਿਆਂ ਦੇ ਪਿੱਛੇ ਪਏ ਨੇ ਵੀ ਗੰਦਮ ਤੁਹਾਨੂੰ ਆਟਾ ਭਾਵੇਂ ਮਹਿੰਗਾ ਮਿਲੇ, ਉਹ ਬਾਹਰੋਂ ਮੰਗਵਾਈ ਹੋਈ ਕਣਕ ਜਿਹੜੀ ਮਹਿੰਗੇ ਭਾਅ ਮੰਗਵਾਈ ਸੀ, ਮਹਿੰਗੇ ਭਾਅ ਹੀ ਵੇਚੀ ਸੀ, ਪਰ ਰੋਟੀ ਸਸਤੀ ਕਰਕੇ ਦਿਓ, ਉਹ ਤੇ ਉਸ ਕੰਮ ਨੂੰ ਲੱਗੇ ਨੇ। ਹੁਣ ਫਿਰ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਗੰਦਮ ਖਰੀਦਣੀ ਕਿਹਦੇ ਕੋਲੋਂ, ਜਦੋਂ ਸੂਬੇ ਹੀ ਖਰੀਦ ਸਕਦੇ ਨੇ? ਸ਼ਹਿਬਾਜ਼ ਸ਼ਰੀਫ ਸਾਹਿਬ ਆਪ ਕੀ ਉੱਥੇ ਵਜ਼ੀਰ ਆਜ਼ਮ ਆ, ਉਸ ਦੇ ਵਿੱਚ ਆੜਤ ਲਾ ਲੈਣੀ ਹੈ। ਜਿਹੜੀ ਫੈਡਰਲ ਗਵਰਨਮੈਂਟ, ਉਹਦੇ ਕੋਲ ਤੇ ਇੰਤਜ਼ਾਮਾਤ ਹੀ ਨਹੀਂ ਹੈਗੇ, ਉਹਦੇ ਕੋਲ ਨਾ ਲੋਕ ਨੇ, ਨਾ ਗਦਾਮ ਨੇ, ਨਾ ਮੈਨ ਪਾਵਰ ਹੈ, ਨਾ ਮੈਕੈਨਿਜ਼ਮ ਹੈ, ਨਾ ਸਿਸਟਮ ਹੈ। ਇਹ ਪੂਰੇ ਪਾਕਿਸਤਾਨ 'ਚੋਂ ਗੰਦਮ, ਪੂਰੇ ਪੰਜਾਬ 'ਚੋਂ, ਸਿੰਧ 'ਚੋਂ ਗੰਦਮ ਖਰੀਦਣੀ ਕੋਈ ਖਾਲਾ ਜੀ ਦਾ ਵਾੜਾ ਤਾਂ ਨਹੀਂ ਹੈ। ਇਹ ਮੇਰਾ ਮਤਲਬ ਹੈ ਕਿ ਕੋਈ 100 ਮਣ ਗੰਦਮ ਤਾਂ ਨਹੀਂ ਕਿ ਜਿਹੜੀ ਜਾ ਕੇ ਟਰਾਲੀ ਤੇ ਭਰ ਲਿਆਉਣੀ ਹੈ। ਇਹ ਗੰਦਮ ਖਰੀਦਣ ਲਈ ਬੜਾ ਸਿਸਟਮ ਚਾਹੀਦਾ। ਬੈਂਕਾਂ ਦੇ ਵਿੱਚ ਪੈਸਿਆਂ ਦੀਆਂ ਲਾਈਨਾਂ ਚਾਹੀਦੀਆਂ ਨੇ। ਲਾਈਨ ਦਾ ਮਤਲਬ ਕਰੋੜਾਂ ਰੁਪਈਆ ਬੈਂਕਾਂ ਦੇ ਨਾਲ ਪਹਿਲਾਂ ਅਰੇਂਜ ਕਰਨਾ ਪੈਣਾ, ਜਿਹਦੀਆਂ ਪੇਮੈਂਟਾਂ ਹੋਣੀਆਂ ਨੇ, ਉਸ ਲਾਈਨਾਂ, ਬੰਦਿਆਂ ਦੀਆਂ ਲਾਈਨਾਂ ਦੀ ਗੱਲ ਨਹੀਂ ਕਰ ਰਿਹਾ, ਕੈਸ਼ ਦੀ ਲਾਈਨ ਦੀ ਗੱਲ ਕਰ ਰਿਹਾ। ਉਹ ਕਰਨਾ ਪੈਣਾ। ਗਦਾਮ, ਬਾਰਦਾਨਾ, ਇੰਤਜ਼ਾਮ, ਤੋਲਣ ਦਾ ਸਿਸਟਮ, ਕੰਡੇ ਲਾਉਣੇ ਪੈਣੇ ਨੇ ਜਾਂ ਸੈਂਟਰ ਬਣਾਉਣੇ ਪੈਣੇ ਨੇ, ਕੁਆਲਿਟੀ ਚੈੱਕ ਕਰਨੀ ਪੈਣੀ ਹੈ, ਪੇਮੈਂਟ ਦਾ ਸਿਸਟਮ, ਫਿਰ ਉਹਦੇ ਵਿੱਚ ਧੋਖਾ ਨਾ ਹੋਵੇ, ਇਹ ਸਿਸਟਮ। ਇਹ ਸਾਰਾ ਕੁਝ ਸ਼ਹਿਬਾਜ਼ ਸ਼ਰੀਫ ਸਾਹਿਬ ਹੁਣ ਕਿਸ ਤਰ੍ਹਾਂ ਕਰ ਲੈਣਗੇ ਜਦੋਂ 30% ਕਿਸਾਨ ਅੱਗੇ ਵੇਚ ਬੈਠਾ ਹੈ। ਉੱਤੋਂ ਤੁਹਾਨੂੰ ਪਤਾ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਿਸਾਨ ਤੇ ਇਹ ਏਡੀ ਛੇਤੀ ਕਣਕ ਤੇ ਸੋਨਾ ਹੁੰਦਾ ਬਾਹਰ ਪਿਆ, ਇਹਨੂੰ ਤਾਂ ਜਿੱਡੀ ਛੇਤੀ ਕੁੰਜ ਲਓ ਓਡੀ, ਤੇ ਕਿਸਾਨ ਨੂੰ ਤਾਂ ਨੀਂਦ ਨਹੀਂ ਆਉਂਦੀ, ਜ਼ਿਮੀਂਦਾਰ ਨੂੰ ਜਿੰਨੇ ਦਿਨ ਕਣਕ ਉਹਦੀ ਬਾਹਰ ਹੁੰਦੀ ਹੈ, ਉਹਨੇ ਤੇ ਅਗਲੇ 5-7 ਦਿਨਾਂ 'ਚ ਭਾਈ ਜੀ ਵੇਚਣੀ ਜਿੰਨੇ ਦੀ ਵੀ ਵਿਕੀ। ਇਹ ਹੁਣ ਇਹਨਾਂ ਨੇ ਅੱਜ ਬਿਆਨ ਦਿੱਤਾ, ਆਪ ਸਾਊਦੀ ਅਰਬ ਨਿਕਲ ਗਏ ਨੇ, ਤੇ ਇਹ ਵੇਖਿਓ, ਮੈਂ ਅੱਜ ਹੀ ਤੁਹਾਨੂੰ ਦੱਸ ਦਿੰਦਾ ਵੀ ਕੋਈ ਨਹੀਂ ਖਰੀਦੀ ਜਾਣੀ ਹੈ, ਕਿਸੇ ਨਹੀਂ ਖਰੀਦਣੀ। ਇਹਨੇ ਸਿਰਫ ਬਿਆਨ ਦਿੱਤਾ, ਇਸ ਭਾਈ ਸਾਹਿਬ ਨੇ ਸਿਰਫ ਬਿਆਨ ਦਿੱਤਾ, ਬਿਆਨ ਦੇ ਕੇ ਆਪ ਪਤਲੀ ਗਲੀ ਨਿਕਲ ਗਏ ਨੇ ਸਾਊਦੀ ਅਰਬ। ਇਹ ਹੁਣ 2 ਹਫ਼ਤੇ ਬਾਅਦ ਥੋੜ੍ਹੀ ਬਹੁਤ ਖਰੀਦਣਗੇ। ਉਹ ਉੱਥੇ ਕੀ ਕੰਮ ਹੋਏਗਾ? ਉਹ ਇੱਕ ਹੋਰ ਧੋਖਾ ਹੋਏਗਾ, ਉਹ ਮੈਂ ਦੱਸਣਾ ਕਿਸ ਤਰ੍ਹਾਂ। ਹੁਣ ਕਿਸਾਨ ਨੇ 30% ਨੇ ਵੇਚ ਦਿੱਤੀ, ਅਗਲੇ 2 ਹਫ਼ਤੇ 'ਚ ਬਾਕੀ 30% 40% ਨੇ ਵੇਚ ਦੇਣੀ ਹੈ। ਬਾਕੀ ਜਿਹੜਾ 20-30% ਕਿਸਾਨ ਹੁੰਦਾ, ਉਹ ਥੋੜ੍ਹੀ ਲੇਟ ਕਰਕੇ ਵੇਚਦਾ, ਮਾੜਾ ਬੰਦਾ ਵੇਚ ਚੁੱਕਿਆ ਹੋਣਾ। ਹੁਣ ਕਿਸਾਨ ਨੇ ਵੇਚ ਦੇਣੀ ਤੇ ਕਣਕ ਕਿਹਦੇ ਕੋਲ ਚਲੀ ਜਾਣੀ ਹੈ? ਮਿਡਲਮੈਨ ਕੋ। ਕਿਸਾਨ ਨੇ ਕਿੰਨੇ ਦੀ ਵੇਚੀ ਹੈ? 2800, 3000, 3200। ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਹਿਣਾ ਖਰੀਦੋ, ਸਾਰੀ ਤਾਂ ਨਹੀਂ ਖਰੀਦੀ ਜਾਣੀ। ਝੂਠ ਮਾਰਿਆ ਨਾ 18 ਲੱਖ ਮੈਟਰਿਕ ਟਨ ਦੀ, ਕੋਈ 2, 4, 5, 6 ਲੱਖ ਮੈਟਰਿਕ ਟਨ ਖਰੀਦਣਗੇ। ਉਹ ਕਿਹਦੇ ਕੋਲੋਂ ਖਰੀਦਣਗੇ? ਕਿਸਾਨ ਤੇ ਵੇਚ ਚੁੱਕਿਆ ਹੋਏਗਾ, ਉਹ ਖਰੀਦਣਗੇ ਮਿਡਲਮੈਨ ਕੋਲ। ਕਿੰਨੇ ਦੀ ਖਰੀਦਣਗੇ? 3900 ਦੀ। ਜਿਸ ਵੇਲੇ 3900 ਦੀ ਖਰੀਦਣਗੇ ਤੇ ਮਿਡਲਮੈਨ ਨੇ ਕਿੰਨੇ ਦੀ ਖਰੀਦੀ ਸੀ? ਹੁਣੇ ਮੈਂ ਤੁਹਾਨੂੰ ਦੱਸਿਆ 3200 ਦੀ। ਉਹਨੂੰ 2 ਹਫ਼ਤਿਆਂ 'ਚ ਹੀ 1000 ਰੁਪਈਆ ਮਣ ਦਾ ਇਹ ਦੇ ਕੇ ਮੁਨਾਫਾ ਤੇ ਪਾਸੇ ਤੇ ਕਰਨਗੇ। ਇਹ ਨਵੀਂ ਕਰਪਸ਼ਨ ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਕਰਨਗੇ ਤੇ ਆਪਣੇ ਬੰਦੇ ਵਿੱਚ ਐਡਜਸਟ ਕਰਨਗੇ ਤੇ ਉਹਨਾਂ ਦਾ ਮਾਲ। ਪਹਿਲਾਂ ਸੋਚੋ, ਬਾਹਰੋਂ 35 ਲੱਖ ਮੈਟਰਿਕ ਟਨ ਬਾਹਰੋਂ ਮੰਗਵਾ ਕੇ ਉਹਦੇ 'ਚ ਮਾਲ ਬਣਾਇਆ, ਫਿਰ ਅੱਗੋਂ ਮਿੱਲਾਂ ਨੂੰ ਵੇਚਣ ਤੇ ਉਹਦੇ 'ਤੇ ਮਾਲ ਬਣਾਇਆ। ਹੁਣ ਨਾ ਖਰੀਦ ਕੇ ਕਿਸਾਨ ਨੂੰ ਮਾਰ ਦਿੱਤਾ। ਹੁਣ ਲੇਟ ਐਲਾਨ ਕੀਤਾ ਵੀ ਖਰੀਦਾਂਗੇ ਤੇ ਉਹ ਜਿਹੜੀ ਖਰੀਦਣੀ ਉਹ ਮਿਡਲਮੈਨ ਕੋ ਖਰੀਦੀ ਜਾਣੀ ਹੈ, ਉਹਦੇ 'ਚ ਵੀ ਮਾਲ ਬਣਾਉਣਾ। ਤੇ ਇਹਨਾਂ ਦੀਆਂ ਕਰਤੂਤਾਂ ਵੇਖੋ ਤੇ ਕਿਸਾਨ ਨੂੰ ਲੰਮੇ ਪਾ ਦਿੱਤਾ ਹੈ। ਪਹਿਲੀ ਵਾਰੀ 'ਚ ਨਹੀਂ ਪਾਇਆ, ਜਦੋਂ ਵੀ ਆਉਂਦੇ ਨੇ ਕਿਸਾਨ ਨੂੰ ਲੰਮੇ ਹੀ ਪਾਉਂਦੇ ਨੇ। ਬਹਰਹਾਲ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਕੱਚੇ ਦੇ ਡਾਕੂਆਂ ਨੇ ਕਿਹਾ ਵੀ ਸਾਨੂੰ ਉੱਚੀ ਆਵਾਜ਼ ਪਸੰਦ ਨਹੀਂ ਹੈ। ਜੀ, ਤੁਹਾਨੂੰ ਯਕੀਨ ਨਹੀਂ ਆਉਂਦਾ? ਸੁਣ ਲਓ। ਕੱਚੇ ਦੇ ਡਾਕੂ ਕਹਿੰਦੇ ਨੇ ਵੀ ਸਾਨੂੰ ਉੱਚੀ ਆਵਾਜ਼ ਪਸੰਦ ਨਹੀਂ ਹੈ, ਆਵਾਜ਼ ਥੱਲੇ, ਆਵਾਜ਼ ਨੀਵੀਂ। ਇਹ ਉਹ ਹੀ ਨੇ ਜਿਨ੍ਹਾਂ ਕੋਲ ਡਰੋਨ ਵੀ ਨੇ, ਇਹ ਉਹ ਹੀ ਨੇ ਆਉਂਦੇ ਨੇ ਨਾ ਸਾਨੂੰ ਆਰਮੀ ਚੀਫ ਦਾ ਡਰ ਹੈ, ਨਾ ਚੀਫ ਜਸਟਿਸ ਦਾ, ਨਾ ਕਿਸੇ IG ਦਾ, ਨਾ ਕਿਸੇ ਲੈਣ ਦੇਣ। ਜਦੋਂ ਦਿਲ ਕਰਦਾ, ਜਿਹੜਾ ਬੰਦਾ ਦਿਲ ਕਰਦਾ ਅਗਵਾ ਕਰਦੇ ਨੇ, ਉਹਦੇ ਕੋਲ ਜਿੰਨੇ ਦਿਲ ਕਰਦਾ ਪੈਸੇ ਮੰਗਦੇ ਨੇ, ਤਵਾਨ ਲੈਂਦੇ ਨੇ, ਔਰ ਆਪਣੀ ਮਰਜ਼ੀ ਦੇ ਥਾਂ 'ਤੇ ਮਰਜ਼ੀ ਟਾਈਮ 'ਤੇ ਛੱਡਦੇ ਨੇ। ਨਾ ਹੋਵੇ ਤਾਂ ਸਿੱਧੀਆਂ ਗੋਲੀਆਂ ਮਾਰ ਕੇ ਵੀਡੀਓ ਦੇ ਉੱਤੇ ਬੰਦਿਆਂ ਨੂੰ ਮਾਰ ਕੇ ਛੱਡ ਦਿੰਦੇ ਨੇ। ਕੋਈ ਉੱਥੇ ਆਪਰੇਸ਼ਨ ਨਹੀਂ ਹੁੰਦਾ, ਕੋਈ ਉੱਥੇ ਸਾਡੇ ਕੋਲ ਨਾ ਕੋਈ ਮਜ਼ਾਇਲ ਨੇ, ਨਾ ਕੋਈ ਸਾਡੇ ਕੋਲ ਤਿਆਰੇ ਨੇ, ਨਾ ਕੋਈ ਸਾਡੇ ਕੋਲ ਕੋਈ ਇਦਾਰਾ ਹੈ, ਕੋਈ ਚੀਜ਼ ਨਹੀਂ ਉੱਥੇ। ਕੱਚੇ ਦੇ ਵਿੱਚ ਭਾਈ ਜੀ ਹਰ ਸ਼ੈ ਕੱਚੀ ਹੋਈ ਪਈ ਹੈ। ਕੋਈ ਕਿ ਸਾਰਿਆਂ ਦੀ ਕੱਚੀ ਹੋਈ, ਆਉਂਦੇ ਨੇ ਕਿਸੇ ਦੀ ਬਿਸਤੀ ਹੋ ਜਾਣੇ ਨੂੰ ਆਉਂਦੇ ਨੇ ਕੱਚੀ ਹੋਈ। ਬਾਕੀ ਪਾਕਿਸਤਾਨੀਆਂ 'ਤੇ ਜ਼ੋਰ ਚੱਲਦਾ, ਕੱਚੇ ਦੇ ਡਾਕੂਆਂ ਵਾਲੇ ਪਾਸੇ ਨੂੰ ਕੋਈ ਮੂੰਹ ਨਹੀਂ ਕਰਦਾ। ਵੇਖੋ ਸਾਡੀ ਕਿੰਨੀ ਵੱਡੀ ਪੁਲਿਸ ਹੈ, ਜਿਹੜੀ ਜਦੋਂ ਦਿਲ ਕਰਦਾ ਹਲਾ ਲਾਲਾ ਕਰਕੇ ਲੋਕਾਂ ਦੇ ਮਗਰ ਪੈ ਜਾਂਦੀ ਹੈ ਤੇ ਮਾਰ ਥੁੰਬ ਕੱਢ ਦਿੰਦੀ ਹੈ ਲੋਕਾਂ ਦੀ।
ਉਹ ਪੁਲਿਸ ਵੀ ਕੱਚੇ ਵਾਲੇ ਪਾਸੇ ਨਹੀਂ ਜਾਂਦੀ। ਸਾਡੇ ਕੋਲ ਏਡੀ ਵੱਡੀ ਫੌਜ ਹੈ, ਉਹ ਵੀ ਰਲ ਕੇ ਨਾਲ ਆਪਰੇਸ਼ਨ ਕਰ ਸਕਦੀ, ਉਹ ਵੀ ਕੋਈ ਇਹਦੇ ਉੱਤੇ ਐਕਸ਼ਨ ਨਹੀਂ ਲੈ ਰਹੇ। ਸਾਡੇ ਚੀਫ ਜਸਟਿਸ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਪਤਾ ਕਿੱਡਾ ਰੌਲਾ ਪਾਉਂਦੇ ਨੇ ਹਰ ਸ਼ਾਇਦ, ਇਹਦੇ 'ਤੇ ਉਹ ਵੀ ਗੱਲ ਨਹੀਂ ਕਰਨ ਡਏ। ਸਾਰਿਆਂ ਨੇ ਝਪੀਟ ਵੱਟੀ ਹੈ, ਕੋਈ ਇਹਦੇ 'ਤੇ ਗੱਲ ਨਹੀਂ ਕਰਨ ਡਿਆ, ਸਵਾਏ ਇੱਕੋ ਹੀ ਬੰਦਾ ਬੋਲਣ ਡਿਆ ਇਹਦੇ 'ਤੇ, ਔਰ ਉਹ ਹੈ ਕੱਚੇ ਦੇ ਡਾਕੂ। ਉਹ ਆਉਂਦੇ ਨੇ ਸਾਨੂੰ ਉੱਚੀ ਆਵਾਜ਼ ਪਸੰਦ ਨਹੀਂ, ਮਰਜ਼ੀ ਦੇ ਮੈਸੇਜ ਛੱਡਦੇ ਨੇ, ਔਰ ਗਾਂਹ ਵੀ ਉਹਨਾਂ ਐਲਾਨ ਕੀਤਾ ਵੀ ਇਹ ਸਾਰੇ ਕੰਮ ਅਸੀਂ ਜਿਹੜੇ ਨੇ ਉਹ ਆਪਣੀ ਮਰਜ਼ੀ ਦੇ ਜਦੋਂ ਸਾਡਾ ਦਿਲ ਕਰੇਗਾ ਉਹ ਕਰਾਂਗੇ। ਅੱਛਾ ਜੀ, ਅੱਗੋਂ ਪੁਲਿਸ ਦੇ ਜਿਹੜੇ ਕੰਮ ਨੇ ਉਹ ਤੁਹਾਨੂੰ ਦੱਸ ਦਿੰਦੇ। ਇੱਕ ਅਸਲਮ ਹੈ ਥਾਣੇਦਾਰ, ਅਤੇ ਇਹ ਭਾਈ ਹੋਰਾਂ ਨੇ ਫਰੂਟ ਵਾਲੇ ਦੇ ਕੋਲੋਂ ਰੋਜ਼ ਫਰੀ ਦੇ ਵਿੱਚ ਫਰੂਟ ਲੈਂਦਾ ਸੀ, ਅਤੇ ਫਰੂਟ ਵਾਲੇ ਨੇ ਕਿਤੇ ਉਹਦੇ ਕੋਲ ਫਰੂਟ ਘੱਟ ਸੀ ਜਾਂ ਪੈਸੇ ਨਹੀਂ ਬਚ ਰਹੇ ਹੋਣਗੇ, ਅਤੇ ਉਹਨੇ ਮੈਨੂੰ ਗੁਜਰਾਂ ਵਾਲੇ ਦਾ ਵਾਕਿਆ ਲੱਗਦਾ, ਅਗਰ ਮੈਂ ਗਲਤ ਨਹੀਂ ਤਾਂ ਮੈਨੂੰ ਹੁਣ ਐਗਜ਼ੈਕਟਲੀ ਨਹੀਂ ਪਤਾ, ਲੇਕਿਨ ਲੱਗਦਾ ਹੈ ਇਹ ਹੁਣ ਦੇਖਨੇ ਇਹਦੇ 'ਤੇ ਕੋਈ ਐਕਸ਼ਨ ਲੈਂਦੀ ਹੈ ਪੁਲਿਸ ਕਿ ਨਹੀਂ। ਇਹ ਗਰੀਬ ਨੂੰ ਮਾਰ ਕੇ ਉਹਦੀ ਤਬਾਹੀ ਕੱਢ ਦਿੱਤੀ। ਸਰ ਜੀ ਮੇਰੇ ਨਾਲ ਬੜੀ ਜ਼ਿਆਦਤੀ ਹੋਈ ਹੈ। ਮੈਂ ਰੇਹੜੀ ਦੇ ਫਰੂਟ ਇੱਕ ਲਾਨਾ ਤੇ ਅਸਲਮ ਥਾਣੇਦਾਰ ਹੈ ਲੱਦੇ ਵਾਲੇ ਵੜਾਏ 'ਚ ਲੱਗਾ ਹੈ, ਉਹਨੇ ਮੈਨੂੰ ਰੋਜ਼ ਮੇਰੇ ਕੋਲ ਫਰੂਟ ਫਰੀ ਖੜਦਾ ਸੀ, ਅਤੇ ਮੈਂ ਅੱਜ ਨਹੀਂ ਦਿੱਤਾ, ਅਤੇ ਨਾਲੇ ਮੇਰੇ 'ਤੇ ਤਸ਼ੱਦਦ ਕੀਤਾ, ਨਾਲੇ ਮੇਰੀ ਹੱਥੀ ਪਿਆਈ ਤੇ ਮੈਨੂੰ ਧਰੋਇਆ। ਇਹ ਮੇਰੀ ਲੱਤ 'ਤੇ ਵੇਖੋ ਨਿਸ਼ਾਨ ਵੀ ਹੈ, ਮੈਨੂੰ ਸੁੱਜ ਗਿਆ, ਮੇਰੀ ਲੱਤ ਸੁੱਜੀ ਹੈ, ਸੱਟਾਂ ਮਾਰਿਆ, ਮੈਨੂੰ ਧਰੋਇਆ। ਅਤੇ ਲਿਹਾਜ਼ਾ ਮੈਂ ਅਪੀਲ ਕਰਨਾ ਵਜ਼ੀਰ ਆਲਾ ਅੱਗੇ ਵੀ ਅਤੇ ਮੀਡੀਆ ਅੱਗੇ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ। ਕਸੂਰ ਗਰੀਬ ਦਾ ਇੰਨਾ ਹੈ ਕਿ ਉਹ ਇਹਨੂੰ ਕਿਤੇ ਰੋਜ਼ ਫਰੀ ਫਰੂਟ ਦਿੰਦਾ ਸੀ, ਅੱਜ ਉਹ ਪੈਸੇ ਮੰਗ ਬੈਠਾ ਹੈ ਅਤੇ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਹ ਪੁਲਿਸ ਦਾ ਹਾਲ ਜੇ। ਇਹ ਜਿਹੜੇ ਅਸਲਮ ਸਾਹਿਬ ਨੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਨੂੰ ਜਾਣਦੇ ਨੇ ਉਹ ਵੀ ਇਹਦੇ ਨਾਲ ਗੱਲ ਕਰਨ, ਇਹਨੂੰ ਸਮਝਾਉਣ ਵੀ ਤੂੰ ਕਿਉਂ ਗਰੀਬਾਂ ਦੇ ਪਿੱਛੇ ਚੜ੍ਹ ਗਿਆ। ਇਹੋ ਜਿਹੇ ਬੰਦਿਆਂ ਦੀ ਲਾਹਨ ਤਾਨ ਕਰਿਆ ਕਰੋ, ਉਹਨੂੰ ਸਮਝਾਇਆ ਕਰੋ ਕਿ ਇਹ ਮਾੜੇ ਬੰਦੇ ਜਿਹੜੇ ਨੇ ਇਹਦੀ ਬਦਦੁਆ ਨਾ ਲੈ ਲਓ, ਇਹਨਾਂ ਦੀ ਬਦਦੁਆ ਲੈ ਲਈ ਅਤੇ ਫਿਰ ਤੁਹਾਨੂੰ ਕਿਤੇ ਵੀ ਢੋਈ ਨਹੀਂ ਹੋਣੀ। ਅਤੇ ਇਹ ਨਾ ਫਿਰ ਸਮਝਣਾ ਕਿ ਅੱਲਾ ਪਈਆਂ ਬਖਸ਼ੇਗਾ, ਕਿਉਂਕਿ ਅੱਲਾ ਆਪਣੇ ਨਾਲ ਜਿਹੜੀ ਅੱਲਾ ਦੇ ਅਹਿਕਾਮਾਤ ਨਹੀਂ ਮੰਨੇ ਉਹਦੇ 'ਤੇ ਤਾਂ ਅੱਲਾ ਮਾफ़ ਕਰ ਦੇਗਾ, ਲੇਕਿਨ ਜਿਹੜਾ ਬੰਦਿਆਂ 'ਤੇ ਜ਼ੁਲਮ ਕੀਤਾ ਉਹ ਬੰਦਿਆਂ ਕੋਲ ਅੱਲਾ ਨੇ ਪੁੱਛਣਾ ਕਿ ਹਾਂ ਬਈ ਤੇਰਾ ਕੀ ਖਿਆਲ ਹੈ ਇਹਦੇ ਵਿੱਚ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਐਹਸਨ ਇਕਬਾਲ ਸਾਹਿਬ ਕਹਿੰਦੇ ਨੇ ਵੀ ਹਿੰਦੁਸਤਾਨ ਪਾਕਿਸਤਾਨ ਆਵੇ ਨਾ ਆਵੇ, ਅਸੀਂ ਪਾਕਿਸਤਾਨ ਜਾਣ ਨੂੰ ਤਿਆਰ ਹਾਂ। ਵੀਲਾਗ ਹੋ ਜਾਣਾ ਲੰਮਾ, ਵਰਨਾ ਮੈਂ ਇਹਦੇ 'ਤੇ ਗੱਲ ਜ਼ਰੂਰ ਕਰਨੀ ਸੀ ਕਿ ਉਹ ਚੈਂਪੀਅਨ ਟਰਾਫੀ 'ਚ ਹਿੰਦੁਸਤਾਨ ਜਦੋਂ ਨਹੀਂ ਆਇਆ, ਮੈਂ ਇਹ ਨਹੀਂ ਆਂਦਾ ਜਾਣਾ ਨਹੀਂ ਚਾਹੀਦਾ, ਹਰ ਸੂਰਤ ਜਾਣਾ ਚਾਹੀਦਾ, ਖੇਡਾਂ ਹੋਣੀਆਂ ਚਾਹੀਦੀਆਂ ਨੇ। ਹਿੰਦੁਸਤਾਨ ਸਾਡਾ ਹਮਸਾਇਆ ਮੁਲਕ ਹੈ, ਸਾਡੇ ਤਾਲੁਕਾਤ ਉਹਨਾਂ ਨਾਲ ਅੱਛੇ ਹੋਣੇ ਚਾਹੀਦੇ ਨੇ, ਬਿਲਕੁਲ ਹੋਣੇ ਚਾਹੀਦੇ ਨੇ। ਲੇਕਿਨ ਕੀ ਉੱਥੇ ਇੱਕ ਦੋ ਜਿਸ ਤਰ੍ਹਾਂ ਭਰਾਵਾਂ ਦੇ ਦਰਮਿਆਨ ਅਦਬ ਦੇ ਤਾਲੁਕਾਤ ਹੁੰਦੇ ਨੇ ਉਸ ਤਰ੍ਹਾਂ ਨਹੀਂ ਹੋਣੇ ਚਾਹੀਦੇ? ਸਾਡੀ ਸੈਲਫ ਜਿਹੜੀ ਰਿਸਪੈਕਟ ਹੈ, ਇੰਟੈਗਰਿਟੀ, ਉਹ ਨਹੀਂ ਹੋਣੀ ਚਾਹੀਦੀ? ਉੱਥੇ ਜਿਸ ਤਰੀਕੇ ਨਾਲ ਸਲੂਕ ਕੀਤਾ ਜਾ ਰਿਹਾ ਕ੍ਰਿਸਚੀਅਨਾਂ ਦੇ ਨਾਲ, ਸਿੱਖਾਂ ਦੇ ਨਾਲ, ਮੁਸਲਮਾਨਾਂ ਦੇ ਨਾਲ, ਉਹਨਾਂ ਦੇ ਉੱਤੇ ਆਵਾਜ਼ ਨਹੀਂ ਚੁੱਕਣੀ ਚਾਹੀਦੀ ਪਾਕਿਸਤਾਨ ਨੂੰ? ਮੈਂ ਸਿਰਫ ਇਹ ਨਹੀਂ ਕਹਿ ਰਿਹਾ ਵੀ ਉੱਥੇ ਹੋ ਰਿਹਾ, ਸਾਡੇ ਵਾਲੇ ਪਾਸੇ ਵੀ ਹੋ ਰਿਹਾ, ਉਹਨਾਂ ਨੂੰ ਇੱਧਰ ਚੁੱਕਣੀ ਚਾਹੀਦੀ, ਸਾਨੂੰ ਉੱਧਰ ਚੁੱਕਣੀ ਚਾਹੀਦੀ ਹੈ। ਮੇਨ ਜਿਹੜਾ ਸਾਡੇ ਵਾਲੇ ਪਾਸੇ ਕੰਮ ਹੋ ਰਿਹਾ, ਉੱਥੋਂ ਦੇ ਜਿਹੜੇ ਮੁਸਲਮਾਨ ਭੈਣ ਭਰਾ ਇੱਥੇ ਮੈਨੂੰ ਅਮਰੀਕਾ 'ਚ ਮਿਲਦੇ ਨੇ, ਉਹ ਆਵਾਜ਼ ਚੁੱਕਦੇ ਨੇ, ਸਾਡੇ ਜਿਹੜੇ ਪ੍ਰੋਟੈਸਟ ਹੁੰਦੇ ਨੇ ਉਹਦੇ 'ਚ ਵੀ ਆਉਂਦੇ ਨੇ। ਇਸੇ ਤਰੀਕੇ ਨਾਲ ਸਾਡੀ ਹਕੂਮਤ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਬਰਾਬਰੀ ਦੇ ਤਾਲੁਕਾਤ ਬਣਾਈਏ, ਇਹੋ ਜਿਹੇ ਤਾਲੁਕਾਤ ਨਾ ਬਣਾਈਏ। ਇਹੋ ਜਿਹੇ ਤਾਲੁਕਾਤ ਲੌਂਗ ਲਾਸਟਿੰਗ ਨਹੀਂ ਹੁੰਦੇ। ਇਹ ਜਿਹੜੇ ਵਨ ਸਾਈਡਡ ਇਸ਼ਕ ਹੁੰਦੇ ਨੇ ਨਾ, ਲੌਂਗ ਲਾਸਟਿੰਗ ਨਹੀਂ ਹੁੰਦੇ। ਲੇਕਿਨ ਇਹਨਾਂ ਦਾ ਕੀ ਹੈ, ਜਨਰਲ ਬਾਜਵਾ ਸਾਹਿਬ ਨੇ ਇਹਨਾਂ ਸੌਦਾ ਕੀਤਾ ਅਤੇ ਉਹਨਾਂ ਗਾਂਹ ਸੌਦਾ ਕੀਤਾ, ਇਹ ਪੰਡ ਗਾਂਹ ਦੀ ਗਾਂਹ ਵਿਕੀ ਹੈ, ਹੋਰ ਗੱਲ ਕੋਈ ਨਹੀਂ। ਇੱਥੇ ਕਿਸੇ ਦਿਨ ਮਜ਼ੀਦ ਤਫਸੀਲ ਨਾਲ ਗੱਲ ਕਰਾਂਗੇ। ਲਓ ਹੁਣ ਮੈਨੂੰ ਇਜਾਜ਼ਤ ਦਿਓ ਤੇ ਰੱਬ ਰੱਖ।